ਤੇ ਜਾਂਦਿਆਂ ਦੀ ਗੱਲ ਕਰੀਏ ਸ਼ਰਮਾ ਜੀ ਪੁਰਾਣੇ ਐਫੀਡੇਵਿਟਾਂ ਦੀ, ਹੁਣ ਪੁਰਾਣੇ ਐਫੀਡੇਵਿਟਾਂ ਦੇ ਸਹਾਰੇ ਕਹਿੰਦੇ ਕੋਈ ਨਵੀਂ ਕਮਾਈ ਦਾ ਧੰਦਾ ਚੱਲ ਪਿਆ। ਪ੍ਰਵੀਨ ਜੀ, ਇਹ ਰਿਪੋਰਟਾਂ ਸਾਹਮਣੇ ਆ ਰਹੀਆਂ ਨੇ ਕਿ ਜੀ। ਪੰਜਾਬ ਦੇ ਵਿੱਚ ਜਦ ਤੋਂ ਆਨਲਾਈਨ ਐਫੀਡੈਵਿਟ ਸਿਸਟਮ ਕੀਤਾ ਹੈ ਪੰਜਾਬ ਹਾਂਜੀ। ਸਰਕਾਰ ਨੇ, ਹੂੰ। ਤੇ ਜਿਹੜੇ ਇਹ ਐਫੀਡੈਵਿਟ ਵੇਚਣ ਵਾਲੀਆਂ ਧਿਰਾਂ ਨੇ ਜਾਂ ਕੁਛ ਨੇ, ਉਹਨਾਂ ਕੋਲ ਪੁਰਾਣੇ ਐਫੀਡੈਵਿਟ ਪਏ ਨੇ ਅਜੇ। ਠੀਕ ਹੈ। ਸਵਾਲ ਇਹ ਹੁੰਦਾ ਕਿ ਜਦੋਂ ਜਾਰੀ ਹੁੰਦੇ ਨੇ, ਸਾਰਾ ਕੁਝ ਹੁੰਦਾ ਤਾਂ ਜਿੰਨਾ ਰਿਕਾਰਡ ਜਾਰੀ ਹੋ ਗਿਆ ਉਹ ਹੂੰ। ਰਜਿਸਟਰ 'ਚ ਨੋਟ ਹੁੰਦਾ, ਤੇ ਉਹ ਤੋਂ ਬਾਅਦ ਬਾਕੀ ਸਮਾਨ ਇਹਨਾਂ ਨੂੰ ਸਾਰਿਆਂ ਨੂੰ ਸਰਕਾਰ ਨੂੰ ਵਾਪਸ ਲੈਣੇ ਚਾਹੀਦੇ ਸੀ ਉਹਨਾਂ ਤੋਂ। ਜੀ। ਆਪਣੇ ਆਪ 'ਚ ਉਹ ਅੰਕੜਾ ਮਿਲਾ ਕੇ ਹੂੰ। ਹਰੇਕ ਤਹਿਸੀਲ 'ਚੋਂ ਵਾਪਸ ਬੁਲਾਉਣੇ ਚਾਹੀਦੇ ਸੀ। ਪਰ ਉਹ ਹੂੰ। ਜੇਕਰ ਉਹਨਾਂ ਕੋਲ ਪਿਆ ਤਾਂ ਇੱਕ ਫਾਰਮੂਲੇ ਆ ਪ੍ਰਵੀਨ ਜੀ, ਜੀ। ਜਿਹੜੇ ਰਜਿਸਟਰ ਰਾਹੀਂ ਜਾਰੀ ਹੁੰਦੇ ਸੀ ਨਾ, ਹੂੰ। ਜਿੱਥੇ ਆ ਕੇ ਰਜਿਸਟਰ ਦਾ ਪੰਨਾ ਮੁੱਕਦਾ ਹੂੰ। ਉੱਥੇ ਉਹ ਆਖਰੀ ਲਾਈਨ ਤੇ ਥੱਲੇ ਉਹ ਖਾਲੀ ਪੱਟੀ ਜੀ, ਠੀਕ ਹੈ। ਉਨੀ ਨਾ ਉਹ ਛੱਡੇ ਲੈਂਦੇ ਹੁੰਦੇ ਨੇ, ਜੀ। ਸਿੱਧੇ ਅਗਲੇ ਪੰਨੇ ਤੇ ਚਲੇ ਜਾਂਦੇ ਨੇ। ਜੀ। ਫਿਰ ਜੇਕਰ ਤੁਸੀਂ ਪੁਰਾਣੀ ਤਰੀਕ 'ਚ ਕੋਈ ਐਫੀਡੈਵਿਟ ਬਣਾਉਣਾ ਹੈ ਜੀ। ਤਾਂ ਫਿਰ ਉਹ ਆਖਰੀ ਲਾਈਨ ਜਾਂ ਉਹ ਥੱਲੇ ਖਾਲੀ ਪੱਟੀ 'ਚ ਵੀ ਫਿਰ ਪੈਨ ਨਾਲ ਲਾਈਨਾਂ ਖਿੱਚ ਕੇ ਹੂੰ। 2-3 ਬੰਦਿਆਂ ਦੀਆਂ ਐਂਟਰੀਆਂ ਪੈ ਜਾਂਦੀਆਂ ਨੇ। ਜੀ। ਇਹ ਫਾਰਮੂਲਾ ਆਪਣੇ ਆਮ ਚੱਲਦਾ ਰਿਹਾ। ਸੋ ਠੀਕ ਹੈ। ਹੁਣ ਉਸੇ ਫਾਰਮੂਲੇ ਦੀ ਆੜ 'ਚ ਜੀ। ਮਤਲਬ ਅੱਗੇ ਕੀ ਹੁੰਦਾ ਸੀਗਾ, ਪੁਰਾਣਾ ਐਫੀਡੈਵਿਟ ਨਾਲ ਚਲੋ ਅਗਲਾ ਕਹਿੰਦਾ ਯਾਰ ਪੁਰਾਣੀ ਤਰੀਕ 'ਚ ਬਣਾਉਣਾ, ਪਰ ਐਫੀਡੈਵਿਟ ਤਾਂ ਉਨੇ ਦਾ ਹੀ ਮਿਲ ਜਾਂਦਾ ਸੀ, ਵੱਧ ਤੋਂ ਵੱਧ 20-50 ਰੁਪਏ ਉੱਪਰ ਲੈ ਲੈਂਦਾ ਸੀ ਅਗਲਾ। ਹੂੰ। ਪਰ ਹੁਣ ਇਹ ਲੱਖਾਂ ਦਾ ਖੇਡ ਬਣ ਗਿਆ। ਜੀ। ਕਾਰਨ ਹੁਣ ਆਨਲਾਈਨ ਐਫੀਡੈਵਿਟ ਸ਼ੁਰੂ ਹੋ ਗਏ। ਜੀ। ਅਗਲੇ ਕਹਿੰਦੇ ਜੀ ਪੁਰਾਣਾ ਐਫੀਡੈਵਿਟ ਤਾਂ ਬੰਦ ਹੋ ਗਿਆ ਜੀ, ਉਹ ਤਾਂ ਹੁਣ ਜੀ। ਹੈ ਨਹੀਂਗਾ ਜੀ। ਅਗਲੇ ਜੀ। ਕਹਿੰਦੇ ਨਹੀਂ ਜੀ ਪਿਛਲੇ ਮਹੀਨੇ 'ਚ ਬਣਾਉਣਾ ਜੀ, ਉਹ ਅਸੀਂ ਉਸ ਮਹੀਨੇ 'ਚ ਬਾਪੂ ਸਾਡਾ ਜਿਉਂਦਾ ਸੀ ਜੀ, ਅਸੀਂ ਉਹਦੇ ਨਾਂ ਤੇ ਦਿਖਾਉਣਾ ਜੀ, ਉਹਨੇ ਆਹ ਹਿੱਸਾ ਇਹਨੂੰ ਛੱਡਿਆ ਵਾ ਜੀ, ਹੈ ਜੀ। ਨਾ। ਇੱਕ ਭਰਾ ਵਿਦੇਸ਼ 'ਚ ਆ, 2 ਭਰਾ ਮਿਲ ਕੇ ਇੱਥੇ ਠੱਗੀ ਲਾ ਗਏ, ਭੈਣ ਭਰਾ ਮਿਲ ਕੇ ਠੱਗੀ ਲਾ ਗਏ, ਇਕੱਲਾ ਹੀ ਭਰਾ ਲਾ ਗਿਆ, ਕੋਈ ਹੂੰ। ਰਿਸ਼ਤੇਦਾਰ ਲਾ ਗਿਆ। ਸੋ ਉਹੋ ਜਿਹੇ ਐਫੀਡੈਵਿਟ ਬਣਦੇ ਨੇ। ਹੂੰ। ਮਰੇ ਨੂੰ ਜਿਉਂਦਾ, ਜਿਉਂਦੇ ਨੂੰ ਮਰਿਆ ਦਿਖਾਉਣਾ, ਸਾਰਾ ਕੁਝ ਚੱਲਦਾ। ਜੀ। ਸੋ ਇਸ ਲਈ ਉਹ ਐਫੀਡੈਵਿਟ ਜਦੋਂ ਲੈਣ ਜਾਂਦੇ ਨੇ ਤਾਂ ਫਿਰ ਕੀ ਕਹਿੰਦੇ ਨੇ, ਉਹ ਕਹਿੰਦੇ ਨਾ ਜੀ ਇਹ ਤਾਂ ਫਲਾਣੇ ਕੋਲ ਤਾਂ ਪਿਆ, ਮੈਂ ਮੰਗਾ ਦੇਣਾ, ਉਹ ਤਾਂ ਪੈਸੇ ਬਹੁਤ ਮੰਗਦਾ। ਕਿੰਨੇ ਹਾਂਜੀ। ਮੰਗਦਾ? ਕਹਿੰਦੇ ਜੀ। ਜੀ 100 ਵਾਲੇ ਦਾ 5000 ਰੁਪਇਆ ਮੰਗਦਾ। ਅਗਲਾ ਹੂੰ। ਕਹਿੰਦਾ ਕੋਈ ਗੱਲ ਨਹੀਂ, 5 ਕਰੋੜ ਦੀ ਜਾਇਦਾਦ ਆ, 2 ਕਿੱਲੇ ਬਣਦੇ ਆ, ਕੋਈ ਚੱਕਰ ਨਹੀਂ, ਹਾਂ, 5000 ਸਹੀ। ਬਿਲਕੁਲ। 500 ਵਾਲੇ ਦਾ ਫਿਰ 10,000 ਚੱਲਦਾ। ਹੂੰ। ਸੋ ਆਹ ਰੇਟ ਚੱਲ ਰਿਹਾ। ਪਰ ਇਹ ਹਿੰਮਤ ਪ੍ਰਵੀਨ ਜੀ ਕੱਲੇ ਉਸ ਬੰਦੇ ਦੀ ਨਹੀਂ ਪੈ ਸਕਦੀ ਜਿਹੜਾ ਵੇਚ ਰਿਹਾ। ਜੀ। ਉਹਨੂੰ ਪਤਾ ਕਿ ਪਿਛਲੀ ਤਰੀਕ 'ਚ ਸਾਈਨ ਹੋਣੇ ਆ, ਤੇ ਪਰ ਤਹਿਸੀਲਦਾਰ ਦੇ ਵੀ, ਵਕੀਲ ਦੇ ਵੀ, ਹੂੰ। ਨੰਬਰਦਾਰ ਦੇ ਵੀ, ਮੋਹਰ ਵੀ ਲੱਗਣੀ ਆ ਪਿਛਲੀ ਤਰੀਕ 'ਚ। ਹੂੰ। ਉਹਨਾਂ ਨੇ ਵੀ ਪਿਛਲੀ ਤਰੀਕ 'ਚ ਰਿਕਾਰਡ 'ਚ ਚੜਾਉਣਾ। ਹੂੰ। ਇਹਦਾ ਮਤਲਬ ਜੀ। ਉਹਨਾਂ ਨੇ ਵੀ ਫਿਰ ਰਜਿਸਟਰ 'ਚ ਜਗ੍ਹਾ ਛੱਡੀ ਆ। ਛੱਡੀ ਹੈ, ਬਿਲਕੁਲ ਸਹੀ ਹੈ। ਸੋ ਇਹ ਗਰੋਹ ਚੈਨ ਗਰੋਹ ਹੈ। ਜੀ। ਸੋ ਇਹ ਉਸੇ ਗਰੋਹ ਦੇ ਤਹਿਤ ਇਹ ਮਿਲੀ ਭੁਗਤਾ। ਇਹ ਹੂੰ। 'ਚ ਲੱਖਾਂ ਦੀ, ਜੇ ਉਹ 5000 ਦਾ ਵੇਚ ਰਿਹਾ ਤਾਂ ਅੰਦਰ ਫਿਰ ਮੋਹਰ ਲਾਉਣ ਵਾਲੀ ਵੀ, ਜਿਹੜੇ ਅੱਗੇ 200 ਲੈਂਦੇ, 500 ਲੈਂਦੇ, 1000 ਲੈਂਦੇ, ਉਹਨਾਂ ਦਾ ਮੋਹਰ ਦਾ ਰੇਟ ਵੀ ਦੇਖ ਲਓ ਕਿੰਨਾ ਹੋ ਗਿਆ ਹੁਣ। ਦੇਖ ਲਓ, ਸਹੀ ਗੱਲ ਹੈ, ਬਿਲਕੁਲ। ਤੇ ਜੀ। ਪੰਜਾਬ ਸਰਕਾਰ ਕਹਿੰਦੀ ਸਾਡੇ ਹੁਣ ਤੋਂ ਭ੍ਰਿਸ਼ਟਾਚਾਰ ਮੁੱਕ ਗਿਆ। ਸਵਾਲੋ ਜੀ, ਨਵਾਂ ਭ੍ਰਿਸ਼ਟਾਚਾਰ ਸਾਹਮਣੇ, ਹੁਣ ਕਰ ਲੈਣ ਜਾਂਚ। ਜੀ। ਜਾਂਚ ਪਤਾ ਨਹੀਂ ਕਦੋਂ ਹੋਊਗੀ ਜਾਂ ਨਹੀਂ ਹੋਊਗੀ, ਪਰ ਜਿਵੇਂ ਤੁਸੀਂ ਦੱਸਿਆ ਮੋਹਰਾਂ ਦਾ, ਤੇ ਮੋਹਰਾਂ ਵਾਲਿਆਂ ਨੇ ਕਈ ਮੋਹਰਾਂ ਇਕੱਠੀਆਂ ਕਰ ਲੈਣੀਆਂ। ਜੀ। ਸ਼ਰਮਾ ਜੀ ਜਾਂਦੇ ਇੱਕ ਬੜੀ ਉਤਸ਼ਾਹ ਵਾਲੀ ਤੇ ਬੜੀ ਹੌਸਲਾ ਅਫਜ਼ਾਈ ਵਾਲੀ ਤੇ ਬੜੀ ਖੁਸ਼ ਕਰਨ ਵਾਲੀ ਖਬਰ ਆਪਾਂ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ ਸਾਂਝੀ ਕਰਦੇ ਚੱਲਦੇ ਹਾਂ ਕਿ ਸਾਰਿਆਂ ਲਈ ਇਹ ਖੁਸ਼ਖਬਰੀ ਹੈ ਕਿ ਪੰਜਾਬੀ ਰੇਡੀਓ USA ਦੇ ਵਿੱਚ ਬੇ ਏਰੀਏ ਦੇ ਵਿੱਚ ਅਸੀਂ 1170 AM ਸ਼ੁਰੂ ਕਰਨ ਦੀ ਖੁਸ਼ੀ ਦੇ ਵਿੱਚ ਹੁਣ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਅਖੰਡ ਪਾਠ ਸਾਹਿਬ ਜਿਹੜੇ ਨੇ ਉਹ ਆਰੰਭ ਹੋ ਰਹੇ ਨੇ 27 ਜਨਵਰੀ ਵਾਹਿਗੁਰੂ। 2023 ਨੂੰ ਸਵੇਰੇ 9 ਵਜੇ, ਤੇ ਉਹਨਾਂ ਦੇ ਜਿਹੜੇ ਸੰਪੂਰਨਤਾ ਜੀ ਉਹ ਸ਼੍ਰੀ ਅਖੰਡ ਪਾਠ ਸਾਹਿਬ ਦੀ 29 ਜਨਵਰੀ 2023 ਨੂੰ ਸਵੇਰੇ 9 ਵਜੇ ਹੋਣੀ ਹੈ। ਸੋ ਇਹ ਸਾਰਿਆਂ ਲਈ ਬੜੇ ਮਾਣ ਵਾਲੀ ਗੱਲ ਹੈ। ਪੰਜਾਬੀ ਰੇਡੀਓ USA ਦੀ ਸਾਰੀ ਟੀਮ ਇਹਦੇ ਲਈ ਵਧਾਈ ਦੀ ਪਾਤਰ ਹੈ, ਵਧਾਈ ਦੀ ਹੱਕਦਾਰ ਹੈ। ਤੁਸੀਂ ਵੀ ਤੇ ਪੰਜਾਬੀ ਰੇਡੀਓ USA ਦਾ ਸਾਰਾ ਪਰਿਵਾਰ, ਜਿਹਦੇ 'ਚ ਵਿਸ਼ਵ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚੋਂ ਸਾਰੇ ਜਿਹੜੇ ਸਾਡੇ ਸੁਣਨ ਵਾਲੇ, ਸਾਨੂੰ ਦੇਖਣ ਵਾਲੇ, ਸਾਨੂੰ ਪਿਆਰ ਕਰਨ ਵਾਲੇ ਆ ਜਾਂਦੇ ਨੇ, ਉਹ ਸਾਰੇ ਹੀ ਵਧਾਈ ਦਾ ਪਾਤਰ ਨੇ। ਜੀ ਸ਼ਰਮਾ ਜੀ, ਬਿਲਕੁਲ। ਤੁਸੀਂ ਵੀ। ਬਿਲਕੁਲ ਪ੍ਰਵੀਨ ਜੀ, ਆਪਾਂ ਸਾਰੇ ਇਸ ਖੁਸ਼ੀ 'ਚ ਵੀ ਸ਼ਾਮਿਲ ਆ, ਔਰ ਉਸ ਹਾਂਜੀ। ਅਰਜ਼ੋਈ ਅਰਦਾਸ ਦੇ ਵਿੱਚ ਵੀ ਆਪਾਂ ਸ਼ਾਮਿਲ ਆ, ਤੇ ਆਪਣੇ ਨਾਲ ਉਹ ਲੱਖਾਂ ਸਰੋਤੇ, ਲੱਖਾਂ ਦਰਸ਼ਕ ਵੀ ਸ਼ਾਮਿਲ ਨੇ। ਜੀ। ਸੋ ਜਿਹੜੇ ਉੱਥੇ ਸਰੀਰਕ ਰੂਪ 'ਚ ਪਹੁੰਚਣਗੇ ਉਹ ਤਾਂ ਭਾਗਾਂ ਵਾਲੇ ਹੈਗੇ ਹੀ ਹੈਗੇ, ਪਰ ਅਸੀਂ ਹਾਂਜੀ। ਮਾਨਸਿਕ ਤੌਰ ਤੇ, ਜੀ। ਮਨ ਦੇ ਰੂਪ ਦੇ ਨਾਲ ਉਸ ਅਰਦਾਸ ਸ਼ਾਮਿਲ ਹੋਵਾਂਗੇ। ਸੋ ਜੀ। ਤੁਹਾਨੂੰ, ਸਾਨੂੰ ਤੇ ਸਾਡੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਲੱਖ ਜੀ। ਲੱਖ ਵਧਾਈ। ਬਹੁਤ ਜੀ। ਸ਼ੁਕਰੀਆ। ਬਿਲਕੁਲ ਜੀ, ਤੁਹਾਨੂੰ ਸਵਾ ਵਧਾਈਆਂ। ਤੇ ਇੱਕ ਵਾਰ ਫਿਰ ਤੋਂ ਅਸੀਂ ਤੁਹਾਡੇ ਸਾਰਿਆਂ ਨਾਲ ਖੁਸ਼ੀ ਸਾਂਝੀ ਕਰਦੇ ਚੱਲੀਏ ਵੀ ਪੰਜਾਬੀ ਰੇਡੀਓ USA ਬੇ ਏਰੀਏ ਦੇ ਵਿੱਚ 1170 AM ਤੇ ਆ ਰਿਹਾ, ਤੇ ਇਹਦੀ ਖੁਸ਼ੀ ਦੇ ਵਿੱਚ, ਇਹਨੂੰ ਸ਼ੁਰੂ ਕਰਨ ਦੀ ਖੁਸ਼ੀ ਦੇ ਵਿੱਚ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਣਗੇ 27 ਜਨਵਰੀ ਨੂੰ ਸਵੇਰੇ 9 ਵਜੇ, ਤੇ ਇਹਨਾਂ ਦੀ ਸੰਪੂਰਨਤਾ ਹੋਊਗੀ ਅਖੰਡ ਪਾਠ ਸਾਹਿਬ ਦੀ 29 ਜਨਵਰੀ ਨੂੰ ਸਵੇਰੇ 9 ਵਜੇ 2023 ਨੂੰ। ਤੇ
ਇਹਦੇ ਵਿੱਚ ਤੁਹਾਨੂੰ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਪਰਿਵਾਰਾਂ ਸਮੇਤ ਦਰਸ਼ਨ ਦੇਣੇ ਆ, ਸਾਰਿਆਂ ਨੇ ਆਉਣਾ ਹੈ ਗੁਰਦੁਆਰਾ ਸਾਹਿਬ ਫਰੀਮੌਂਟ ਵਿਖੇ, ਤੇ ਅਸੀਂ ਉੱਥੇ ਤੁਹਾਡੇ ਦਰਸ਼ਨਾਂ ਦੀ ਉਡੀਕ ਕਰਾਂਗੇ। ਤੇ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਇਸ ਪੰਜਾਬੀ ਰੇਡੀਓ USA ਦੇ ਵਿੱਚ ਜਿਹੜਾ ਪਰਿਵਾਰ ਦੇ ਵਿੱਚ ਨਵਾਂ ਪਰਿਵਾਰ ਦਾ ਵਾਧਾ ਹੋਇਆ, ਨਵੇਂ ਆਪਾਂ ਸਟੇਸ਼ਨ ਤੇ ਆ ਗਏ ਹਾਂ, ਸਭ ਨੂੰ ਬਹੁਤ ਬਹੁਤ ਮੁਬਾਰਕਾਂ। ਵਧਾਈ, ਬਹੁਤ ਬਹੁਤ ਵਧਾਈ। ਤੇ ਸ਼ਰਮਾ ਜੀ, ਪੰਜਾਬੀ ਰੇਡੀਓ USA ਦਾ ਇਹ ਕਾਫਲਾ 2010 ਤੋਂ ਚੱਲਿਆ ਜੀ, ਤੇ ਸਰੋਤਿਆਂ ਦੇ ਪਿਆਰ ਸਦਕਾ, ਸਰੋਤਿਆਂ ਦੇ ਜਿਹੜਾ ਮਣਾ ਮੂੰਹੀ ਪਿਆਰ ਜਿਹਦਾ ਕਿਤੇ ਮੁੱਲ ਨਹੀਂ ਦਿੱਤਾ ਜਾ ਸਕਦਾ, ਬਿਲਕੁਲ ਪਿਆਰ ਸਦਕਾ ਲਗਾਤਾਰ ਆਏ ਸਾਲ ਕੋਈ ਨਾ ਕੋਈ ਸਟੇਸ਼ਨ ਨਵਾਂ ਜੁੜਦਾ ਹੈ। ਵਰਲਡ ਦੇ ਹਰ ਹਿੱਸੇ ਦੇ ਵਿੱਚੋਂ, ਵਿਸ਼ਵ ਦੇ ਹਰ ਹਿੱਸੇ ਦੇ ਵਿੱਚੋਂ ਪੰਜਾਬ, ਪੰਜਾਬੀਅਤ, ਮਾਂ ਬੋਲੀ, ਪੰਥ, ਇਹਨਾਂ ਨਾਲ ਜੁੜੀਆਂ ਖਬਰਾਂ ਦੇ ਵਿੱਚ ਜਿਹੜੇ ਲੋਕਾਂ ਦੀ ਨਜ਼ਰ ਰਹਿੰਦੀ ਹੈ, ਜਿਹੜੇ ਚਾਹੁੰਦੇ ਨੇ ਕਿ ਉੱਥੋਂ ਕੁਛ ਨਵਾਂ ਨਿਕਲ ਕੇ ਆਵੇ, ਉੱਥੋਂ ਬਾਰੇ ਸੱਚ ਨਿਕਲ ਕੇ ਆਵੇ, ਤਾਂ ਉਹ ਹਰ ਸਾਲ ਹੋਰ ਗਿਣਤੀ ਵੱਧਦੀ ਜਾਂਦੀ ਜੁੜਨ ਵਾਲਿਆਂ ਦੀ। ਸੋ ਪੰਜਾਬੀ ਰੇਡੀਓ USA ਦੇ ਸਰੋਤੇ, ਪੰਜਾਬੀ ਰੇਡੀਓ USA ਦੀ ਪੂਰੀ ਟੀਮ ਇਸ ਨਵੇਂ ਉਦਮ ਤੇ ਨਵੇਂ ਪਲੇਟਫਾਰਮ ਦੇ ਲਈ, ਨਵੇਂ ਇੱਕ ਰੇਡੀਓ ਸਟੇਸ਼ਨ ਦੇ ਲਈ ਸਾਰੇ ਵਧਾਈ ਦਾ ਪਾਤਰ ਨੇ, ਹੱਕਦਾਰ ਨੇ। ਬਿਲਕੁਲ, ਬਹੁਤ ਸ਼ੁਕਰੀਆ।